ਮੈਂ ਹਰ ਮਸ਼ਕ ਹਜ਼ਾਰਾਂ ਵਾਰੀ ਦੁਹਰਾਉਣੀ ਹੁੰਦੀ ਸੀ। ਉਹਨਾਂ ਨੂੰ ਹੁੰਦਾ ਸੀ ਮੈਂ ਸਾਰਾ ਕੁਝ ਬੈਠੀ ਲੈਚ ਕਰਾਂ। ਟੋਡੀ ਤੁਸੀਂ ਲੌਡੇ ਵੇਲੇ ਮਗਰੋਂ ਵੀ ਕਰਦੇ ਸੋ? ਨਹੀਂ, ਸ਼ਾਮ ਦੀ ਸਿਖਲਾਈ 'ਚ ਖਾਨ ਸਾਹਿਬ ਟੋਡੀ ਦੇ ਹੀ ਟੱਬਰ ਦਾ ਰਾਗ ਚੁਣਦੇ, ਜਿਵੇਂ ਮੁਲਤਾਨੀ ਹੋ ਗਿਆ। ਸ਼ਾਮ ਨੂੰ ਮੈਂ ਮੁਲਤਾਨੀ ਉੱਤੇ ਕੰਮ ਕਰਦੀ। ਖਾਨ ਸਾਹਿਬ ਦੇ ਸਿਖਲਾਈ ਢੰਗ ਦੀ ਇਹ ਸੀ ਸ਼ਕਲ। ਜੇ ਮੈਂ ਸਵੇਰ ਵੇਲੇ ਦੇਸ ਘਰ ਪਕਾਉਂਦੀ ਤਾਂ ਸ਼ਾਮਾਂ ਨੂੰ ਭੂਪ, ਸ਼ੁੱਧ ਕਲਿਆਣ ਜਾਂ ਜੇਤ ਕਲਿਆਣ ਹੁੰਦੇ। ਸਵੇਰ ਵੇਲੇ ਬਵਾਸ ਹੁੰਦਾ ਤਾਂ ਸ਼ਾਮ ਨੂੰ ਜੈਤ ਚੱਲਦਾ। ਤੁਹਾਡੀ ਕਾਇਆ ਵਾਹਵਾ ਹੋਣੀ ਹੈ ਜਿਹੜਾ ਏਡੀ ਘਾਲ ਕਰ ਲੈਂਦੇ ਸੋ। ਨਹੀਂ, ਏਡਾ ਵੀ ਸੌਖਾ ਨਹੀਂ ਸੀ ਹੋ ਜਾਂਦਾ। ਇਹ ਸਾਰਾ ਕੁਝ ਕੰਮ ਦਾ ਦਬਾਅ ਮਾਰ ਕਰਦਾ ਸੀ। ਸੱਗ ਪੱਕ ਜਾਂਦਾ, ਨੱਕ ਚੋਂਦਾ, ਸਵੇਰੇ ਬਾਜ ਘੱਗਾ ਹੋਇਆ ਹੁੰਦਾ, ਅੱਖਾਂ ਸੁੱਜੀਆਂ ਹੁੰਦੀਆਂ, ਮਸਾਂ ਹੀ ਕੁਝ ਮਾੜਾ ਮੋਟਾ ਆਖਣ ਹੁੰਦਾ। ਇੱਕ ਹੱਥ ਨਾਲ ਤਾਨਪੁਰੇ ਦੇ ਤਾਰ ਛੇੜਦੀ ਤੇ ਦੂਜੇ ਨਾਲ ਨੱਕ ਪੂੰਝੀ ਜਾਂਦੀ। ਖਾਨ ਸਾਹਿਬ ਛਿਨ ਭਰ ਵੀ ਅਜਕਣ ਨਾ ਦਿੰਦੇ। ਅਖੀਰ ਸਾਰਾ ਵੱਗ ਚੋ ਸੁੱਕ ਜਾਂਦਾ। ਮੇਰਾ ਮੂੰਹ ਤੇ ਅੱਖਾਂ ਨਰੋਏ ਹੋ ਜਾਂਦੇ ਤੇ ਸ਼ਾਮ ਤੀਕਰ ਮੇਰਾ ਆਵਾਜ਼ ਵੀ ਨਿੱਤਰ ਜਾਂਦਾ। ਮੈਨੂੰ ਅਨੀਮੀਆ ਹੋ ਗਿਆ। ਅਸੀਂ 6 ਮਹੀਨਿਆਂ ਲਈ ਬੰਗਲੌਰ ਗਏ। ਖਾਨ ਸਾਹਿਬ ਨਾਲ ਸਨ। ਵਾਹ ਪਾਣੀ ਦੀ ਬਦਲੀ ਚੰਗੀ ਨਾ ਰਹੀ। ਵਾਪਸ ਮੁੰਬਈ ਆਏ ਤਾਂ ਮੈਨੂੰ ਡਾਕਟਰੀ ਇਲਾਜ ਦੀ ਲੋੜ ਰਹਿਣ ਲੱਗ ਪਈ। ਡਾਕਟਰ ਰੋਜ਼ ਘਰ ਆਉਂਦਾ ਟੀਕਾ ਲਾਉਣ ਲਈ। ਸੂਈ ਉਬਲ ਜਾਂਦੀ, ਡਾਕਟਰ ਤਿਆਰ ਹੁੰਦਾ ਤਾਂ ਮੈਂ ਟੀਕੇ ਲਈ ਕੁਝ ਮਿੰਟ ਤਾਨਪੁਰਾ ਪਰਾਂ ਰੱਖ ਦਿੰਦੀ। ਇੱਧਰੋਂ ਟੀਕਾ ਲੱਗਦਾ, ਉੱਧਰੋਂ ਫਿਰ ਰਿਆਜ਼ ਹੋਣ ਲੱਗ ਪੈਂਦਾ। ਇਸ ਢੰਗ ਨਾਲ ਮੇਰੀ ਵਿਦਿਆ 8 ਸਾਲ ਤਣੀ ਬਾਂਦ ਹੁੰਦੀ ਰਹੀ। ਖਾਨ ਸਾਹਿਬ ਸਾਲ ਵਿੱਚ 2-3 ਮਹੀਨੇ ਛੁੱਟੀ ਕਰਕੇ ਸ਼ਹਿਰੋਂ ਜਾਂਦੇ ਤਾਂ ਕਿਤੇ ਮੈਨੂੰ ਆਰਾਮ ਜੁੜਦਾ। ਅੱਗੇ ਫਿਰ ਕਿਵੇਂ ਬੀਤੀ? ਖਾਨ ਸਾਹਿਬ ਨੇ ਹੋਰ ਟਿਊਸ਼ਨਾਂ ਵੀ ਲੈ ਲਈਆਂ। ਹੁਣ ਉਹ ਮੈਨੂੰ ਪਹਿਲੇ ਜਿੰਨਾ ਵੇਲਾ ਨਹੀਂ ਸਨ ਦੇ ਸਕਦੇ। ਚੰਦਾ ਬਾਈ ਤੇ ਮੋਗੋ ਬਾਈ ਉਹਨਾਂ ਤੋਂ ਸਿੱਖਣ ਲੱਗ ਪਈਆਂ। ਉਹ ਹੁਣ ਮੇਰੇ ਵੱਲ ਦਿਨ ਵਿੱਚ ਇੱਕੋ ਵਾਰ ਆਉਂਦੇ, ਉਹ ਵੀ ਸਵੇਰ ਵੇਲੇ। 1935 ਤੀਕਰ ਇੰਜੇ ਹੁੰਦਾ ਰਿਹਾ। 1 ਸਾਲ ਦੇ 2 ਮਹੀਨੇ ਛੱਡ ਕੇ। ਉਹ ਵੀ ਜਦੋਂ ਉਹ ਸ਼ੰਕਰ ਰਾਓ ਸਰਨਾਇਕ ਦੀ ਥੀਏਟਰੀਕਲ ਕੰਪਨੀ ਨਾਲ ਗਏ ਚਲੇ। ਖਾਨ ਸਾਹਿਬ ਤੁਹਾਨੂੰ ਇੱਕ ਰਾਗ ਕਰਾਉਣ ਤੇ ਕਿੰਨਾ ਚਿਰ ਲਾਉਂਦੇ ਸਨ? ਕੁਝ ਮਿੱਥਿਆ ਨਹੀਂ ਸੀ ਹੋਇਆ। ਖਾਨ ਸਾਹਿਬ ਦਾ ਦਿਲ ਨਵੇਂ ਤੋਂ ਨਵੇਂ ਰਾਗ ਕਰਾਉਣ ਤੇ ਹੁੰਦਾ, ਪਰ ਮੈਂ ਇਹਦੇ ਹੱਕ 'ਚ ਨਾ ਹੁੰਦੀ। ਜਦੋਂ ਤੀਕਰ ਮੈਨੂੰ ਇੱਕ ਰਾਗ ਪੂਰਾ ਪਕਾ ਲੈਣ ਦੀ ਤਸੱਲੀ ਨਾ ਹੋ ਜਾਂਦੀ, ਮੈਂ ਉਹਨਾਂ ਨੂੰ ਅਗਲਾ ਰਾਗ ਨਾ ਛੋਣ ਦਿੰਦੀ। ਬਾਜ਼ੇ ਵੇਲੇ ਉਹ ਮੇਰੀ ਹੱਠ ਤੋਂ ਖਿੱਚ ਪੈਂਦੇ। ਫੌਤਗੀਓਂ ਕੁਝ ਦਿਨ ਪਹਿਲਾਂ ਮੇਰੇ ਸੱਦਣ 'ਤੇ ਆਏ ਤਾਂ ਕਹਿਣ ਲੱਗੇ, ਧੀਏ ਮੇਰੀ ਹਿੱਕ ਨਹੀਂ ਉਹ ਸਿੱਖਣੀ ਕੀਤੀ। ਐਵੇਂ ਖੂਨ ਜੀ ਮਸਾਂ ਵਿਹਲੀ ਕੀਤੀ। ਫੌਤਗੀਓਂ ਕੁਝ ਦਿਨ ਪਹਿਲਾਂ ਮੇਰੇ ਸੱਦਣ 'ਤੇ ਆਏ ਤੇ ਕਹਿਣ ਲੱਗੇ, ਧੀਏ ਮੇਰੀ ਹਿੱਕ ਨਹੀਂ ਉਹ ਸਖਣੀ ਕੀਤੀ। ਐਵੇਂ ਖੂਨ ਜੀ ਮਸਾਂ ਵਿਹਲੀ ਕੀਤੀ। ਮੇਰੇ ਚੇਤੇ ਦਾ ਕੋਈ ਧੁਰ ਧੱਜ ਨਹੀਂ ਹੋ। ਖੁਸ਼ੀ ਹੁੰਦੀ ਜੇ ਘਣਾ ਕੁਝ ਲੈ ਲੈਂਦੀ ਹੋ, ਪਰ ਤੂੰ ਧਿਆਨ ਹੀ ਨਹੀਂ ਕੀਤਾ। ਪਰ ਤੁਸੀਂ ਤੇ ਬਹੁਤ ਸਾਰੇ ਰਾਗ ਉਹ ਗਾਉਂਦੇ ਹੋ ਜਿਹੜੇ ਆਮ ਨਹੀਂ ਗਾਵੇਂ ਜਾਂਦੇ। ਮੈਂ ਓਨਾ ਹੀ ਲਿਆ ਜਿੰਨਾ ਮੈਂ ਪਹੁੰਚਾ ਸਕਦੀ ਸਾਂ। ਵੇਲਾ ਕਿੱਥੋਂ ਲਿਆਂਦੀ? ਜਿੰਨਾ ਲਿਆ ਸੀ ਉਹਦੀ ਰਿਆਜ਼ਤ ਜੋਗਾ ਵੇਲਾ ਕਿੱਥੇ ਸਰਦਾ ਸੀ। ਨਿਰਾ ਕਾਪੀਆਂ ਹੀ ਭਰੀ ਜਾਂਦੀ। ਕੀ ਕਰਨੀਆਂ ਸਨ ਮੈਂ ਕਾਪੀਆਂ, ਜੇ ਮੈਥੋਂ ਗਵਿਆ ਹੀ ਨਹੀਂ ਸੀ ਜਾਣਾ ਸਾਰਾ ਕੁਝ। ਤੁਹਾਡਾ ਆਵਾਜ਼ ਸ਼ੀਸ਼ੇ ਵਾਕਣ ਖਰਾ ਨਿਕਲਦਾ ਹੈ। ਗਵਈਏ ਦੀ ਨਕਲ ਨੂੰ ਸਹਿਕਦੇ ਨੇ।
ਜਿੰਨਾ ਤੁਹਾਡਾ ਸਾਹ ਹੈ ਕੀ ਕਿਸੇ ਵੱਡੇ ਗਵਈਏ ਦਾ ਆਉਣਾ ਹੈ? ਕਿਹੜੇ ਢੰਗਾਂ ਨਾਲ ਨਿਆਰਿਆ ਖਾਨ ਸਾਹਿਬ ਨੇ ਆਵਾਜ਼ ਤੁਹਾਡਾ। ਕੋਈ ਉਚੇਚੇ ਢੰਗ ਨਹੀਂ ਸਨ। ਇਹੋ ਜਿਹੀਆਂ ਚੀਜ਼ਾਂ ਕੁਦਰਤੋਂ ਹੀ ਹੋ ਜਾਂਦੀਆਂ ਨੇ। ਜਦੋਂ ਤੁਸੀਂ ਕਿਸੇ ਸਿਆਣੇ ਉਸਤਾਦ ਦੀ ਨਿਗਾਹ ਥੱਲੇ ਦਿਲ ਲਾ ਕੇ ਮਿਹਨਤ ਕਰਦੇ ਹੋ। ਖਾਨ ਸਾਹਿਬ ਮੇਰੇ ਆਵਾਜ਼ ਲਾਉਣ ਨੂੰ ਬੜਾ ਉਚੇਚ ਦਿੰਦੇ ਸਨ। ਪੂਰੇ ਗਲੇ ਨਾਲ ਪੂਰਾ ਉੱਚਾ ਆਵਾਜ਼ ਲਾਇਆ ਹੀ ਆ ਉਗੜਦਾ। ਸਰਗਮਾਂ ਮੁੜ ਮੁੜ ਕਹੀਆਂ ਜਾਣ, ਬਹੁਤ ਬੈਠੀ ਲੈ ਵਿੱਚ ਤਾਂ ਤਾਨਾਂ ਵਿੱਚ ਨੁਕਸ ਨਹੀਂ ਰਹਿ ਜਾਂਦਾ। ਹਰ ਸ਼ੈ ਢੇਰ ਬੈਠੀ ਲੈ ਵਿੱਚ ਗਮੀ ਜਾਂਦੀ ਸੀ, ਕਿਉਂ ਜੋ ਮੈਨੂੰ ਸਮ ਤੇ ਆਪਣਨ ਤੋਂ ਪਹਿਲਾਂ ਸੁਰਾਂ ਦੇ ਇਕੱਠਾਂ ਦਾ ਸਾਰਾ ਚੱਕਰ ਪੂਰਾ ਕਰਨ ਤੇ ਜ਼ੋਰ ਦਿੰਦੇ ਸਨ। ਇਹਦੇ ਨਾਲ ਮੈਨੂੰ ਆਪਣੇ ਆਪ ਹੀ ਸਾਹ ਪਕਾਣਾ ਆ ਗਿਆ। ਕਸੂਤੀ ਜੀ ਗੱਲ ਪੁੱਛੂ ਆ, ਖਬਰੇ ਪੁੱਛਣੀ ਵੀ ਬਣਦੀ ਏ ਕਿ ਨਹੀਂ। ਦਿਲ ਕਰ ਜੇ ਤਾਂ ਬਲਦਾ ਦੇਵਿਆ, ਨਹੀਂ ਤਾਂ ਰਹਿਣ ਦੇਵਿਆ। ਗੱਲ ਕੀਤੀ ਰੱਖੋ, ਪੁੱਛੋ ਜੋ ਪੁੱਛਣਾ ਜੀ। ਖਾਨ ਸਾਹਿਬ ਦਾ ਮੈਨੂੰ ਵੀ ਚੋਖਾ ਆਦਰ ਹੈ, ਪਰ ਆਂਦੇ ਨੇ ਤੁਹਾਥੋਂ ਕਈ ਪੱਜ ਬਣਾ ਕੇ ਪੈਸਾ ਛਿਕਦੇ ਰਹਿੰਦੇ ਸਾਂ। ਕਦੀ ਕਿਸੇ ਦਿਨ ਦਿਹਾੜ ਦਾ ਆਖ ਦੇਣਾ, ਕਦੀ ਕੋਈ ਜਸ਼ਨ, ਕੋਈ ਵਿਆਹ ਢੁੱਕਿਆ ਖਲਾ ਦੱਸ ਦੇਣਾ, ਕਦੀ ਕਿਸੇ ਦੀ ਬਿਮਾਰੀ ਦੀ ਗੱਲ ਕਰ ਦੇਣੀ। ਜਦੋਂ ਕੋਈ ਵੱਡਾ ਰਾਗ ਦੱਸਣਾ ਤਾਂ ਉਚੇਚਾ ਹੀ ਇਹ ਕੁਝ ਕਰਨਾ। ਉਂਝ ਤਾਂ ਸਾਰੇ ਹੀ ਉਸਤਾਦ ਇਹ ਕਾਰ ਕਰਦੇ ਨੇ। ਮਹੀਨੇ ਦੇ ਮੁਕਾਏ ਪੈਸਿਆਂ ਤੋਂ ਅੱਡ ਉਸਤਾਦ ਬਖਸ਼ਿਸ਼ਾਂ ਮੰਗਦੇ ਨੇ। ਨਿਰੇ ਮੁਸਲਮਾਨ ਹੀ ਨਹੀਂ, ਸਗੋਂ ਹਿੰਦੂ ਵੀ। ਮੈਂ ਹੱਡ ਵਾਪਰੀ ਦੱਸ ਸਕਦੀ ਹਾਂ। ਅੱਲਾ ਦੀਆਂ ਖਾਨ ਸਾਹਿਬ ਹੋਰਵੇਂ ਜੇ ਬੰਦੇ ਸਨ। ਤੁਸਾਂ ਖੌਰੇ ਉਹਨਾਂ ਦੀਆਂ ਲਾਈਆਂ ਸ਼ਰਤਾਂ ਪਾਰੋਂ ਇੰਨੀ ਗੱਲ ਕਰ ਦਿੱਤੀ। ਇਹ ਸ਼ਰਤਾਂ ਮੈਥੋਂ ਖਹਿੜਾ ਛੁਡਾਉਣ ਲਈ ਸਨ। ਮੈਂ ਮੰਨ ਲਈਆਂ, ਹੁਣ ਸਿਖਾਉਣਾ ਹੀ ਪੈਣਾ ਸਨ। ਸਿਖਾਵਣ ਛੋਹ ਦਿੱਤਾ ਇੱਕ ਵਾਰੀ, ਤੇ ਫਿਰ ਉਹਨਾਂ ਕਦੀ ਮੈਥੋਂ ਮਹੀਨੇ ਦੇ ਪੈਸਿਆਂ ਤੋਂ ਵੱਖ ਦਮੜੀ ਵੀ ਨਾ ਮੰਗੀ। ਹੱਦ ਮੁੱਕ ਗਈ ਇਹ ਲੋਕਾਂ ਵਾਲੇ, ਕਿਹੋ ਜਿਹੀਆਂ ਉਡਾਈਆਂ ਹੋਈਆਂ ਨੇ। ਮੈਂ ਕਿਤੇ ਕਦੀ ਆਈ ਗਈ ਨਹੀਂ। ਖਾਨ ਸਾਹਿਬ ਬੈਂਕਾਂ ਦਾ ਵਸਾ ਨਹੀਂ ਸਨ ਖਾਂਦੇ। ਪੈਸੇ ਸਾਂਭਣ ਲਈ ਮੈਨੂੰ ਦੇ ਛੱਡਦੇ। ਕਦੀ ਕਿਸੇ ਵੇਲੇ ਹੁਸੜੇ ਦਿਸਦੇ। ਮੈਂ ਪੁੱਛਦੀ, ਦੱਸੋ ਕੀ ਗੱਲ ਜੇ? ਚੱਕਦੇ ਸੰਗਦੇ ਪੈਸੇ ਦੀ ਔਖਿਆਈ ਦੱਸਦੇ। ਜਦੋਂ ਪਤਾ ਲੱਗਦਾ ਰਖਾਏ ਪੈਸਿਆਂ ਵਿੱਚੋਂ ਹੀ ਲੋੜ ਪੂਰੀ ਹੋ ਸਕਦੀ ਹੈ ਤਾਂ ਸੌਖੇ ਹੋ ਜਾਂਦੇ। ਜੇ ਲੋੜ ਰੱਖੇ ਪੈਸਿਆਂ ਤੋਂ ਵਾਧੂ ਹੁੰਦੀ ਤਾਂ ਮੈਂ ਆਪਣੇ ਕੋਲੋਂ ਪਾ ਕੇ ਲੋੜ ਜੋਗੇ ਕਰ ਦਿੰਦੀ। ਉਹ ਮੇਰੇ ਪੈਸੇ ਪਾਉਣ ਤੋਂ ਭੈੜੇ ਪੈਂਦੇ। ਮੈਂ ਤਰਲੇ ਮਿੰਨਤਾਂ ਕਰਕੇ ਉਹਨਾਂ ਨੂੰ ਇਹ ਪੈਸੇ ਲੈਣ ਤੇ ਰਾਜ਼ੀ ਕਰਦੀ। ਮੈਂ ਉਡਾਈਆਂ ਗੱਲਾਂ ਦੇ ਤਰੋੜ ਪਾਰੋਂ ਹੀ ਇਹ ਪੁੱਛਣਾ ਪੁੱਛੀ। ਖਾਨ ਸਾਹਿਬ ਕੋਈ ਛੋਟੇ ਬੰਦੇ ਤੇ ਨਹੀਂ ਸਨ। ਉਹਨਾਂ ਨੂੰ ਇੰਝ ਲਬੇੜਨ ਕੋਈ ਚੰਗੀ ਗੱਲ ਨਹੀਂ। ਹੁਣ ਦੂਜੀ ਗੱਲ ਵੱਲ ਆਵੀਏ। ਅਖਬਾਰਾਂ ਬੜੀ ਰੌਲੀ ਪਾਈ ਹੋਈ ਹੈ। ਅੱਜ ਕੱਲ੍ਹ ਅਖਬਾਰਾਂ ਰਸਾਲੇ ਸੰਗੀਤ ਬਾਬਤ ਵੀ ਢੇਰ ਕੁਝ ਛਾਪਣ ਲੱਗ ਪਏ ਨੇ। ਚੰਗੀ ਗੱਲ ਹੈ, ਮੈਂ ਜੀ ਆਇਆਂ ਕਰਨਾ ਇਹਦਾ। ਮੈਂ ਐਡਾ ਪੜ੍ਹਨ ਵਾਲੀ ਕੋਈ ਨਹੀਂ। ਮੇਰੇ ਉੱਤੇ ਕੁਝ ਛਪਿਆ ਹੋਵੇ ਤਾਂ ਆਪਣੇ ਮੈਨੂੰ ਪੜ੍ਹ ਕੇ ਸੁਣਾ ਦਿੰਦੇ ਨੇ। ਫਿਰ ਤਾਂ ਤੁਸੀਂ ਰਾਗ ਮਾਰੂ ਬਿਹਾਗ ਦਾ ਛਪਿਆ ਸੁਣ ਹੀ ਲਿਆ ਹੋਣਾ। ਆਹੋ, ਪਤਾ ਹੈ ਮੈਨੂੰ। ਕੁਝ ਪਾਰਖਾਂ ਇਸ ਨਾਂ ਉੱਤੇ ਉਲਾਮਾ ਕੱਢਿਆ। ਉਹਨਾਂ ਨੂੰ ਜਾਪਦਾ ਇਹ ਦੋ ਰਾਗਾਂ ਦਾ ਮਿਸ਼ਰ ਹੈ, ਮਾਰਵੇ ਤੇ ਬਿਹਾਗ ਦਾ। ਉਹ ਵਿੱਚੋਂ ਮਾਰਵਾ ਲੱਭਣ ਟੁਰ ਪਏ ਨੇ ਤੇ ਲੱਭਦਾ ਕੋਈ ਨਹੀਂ ਨੇ। ਇਸ ਲਈ ਮਾਰੂ ਬਿਹਾਗ ਹਟਾ ਕੇ ਇਹਦਾ ਯਮਨੀ ਬਿਹਾਗ ਜਾਂ ਕੋਈ ਹੋਰ ਅਜਿਹਾ ਨਾਂ ਰੱਖਣਾ ਚਾਹੁੰਦੇ ਨੇ। ਚੇਤੇ ਆ ਗਿਆ। ਤੁਹਾਥੋਂ ਵੀ ਕੁਝ ਪੁੱਛ ਵੇਖਾਂ, ਦੱਸਣ ਦੀ ਕਿਰਪਾ ਕਰਿਆ ਜੇ। ਦੱਸੋ, ਗੌੜ ਸਾਰੰਗ ਵਿੱਚੋਂ ਸਾਰੰਗ ਲੱਭ ਪੈਂਦਾ ਜਾਂ ਪੂਰੀਆ ਦਨਾਸ਼ਰੀ ਵਿੱਚੋਂ ਦਨਾਸ਼ਰੀ ਵਿਖਾਲੀ ਦਿੰਦੀ ਹੈ?
ਗੌੜ ਸਾਰੰਗ ਵਿੱਚ ਨਾ ਕੋਈ ਸਾਰੰਗ ਏ ਤੇ ਨਾ ਪੂਰੀਆ ਦਨਾਸ਼ਰੀ 'ਚ ਦਨਾਸ਼ਰੀ। ਫਿਰ ਇਹ ਦੋ ਨਾਂ ਵੀ ਤਾਂ ਬਦਲ ਦੇਣੇ ਚਾਹੀਦੇ ਨੇ। ਮੈਂ ਕੁਝ ਨਾਂ ਸੁਝਾ ਦਿੰਦੀ ਹਾਂ, ਜੇ ਤੁਹਾਨੂੰ ਚੰਗੇ ਲੱਗਣ ਤਾਂ। ਗੌੜ ਰਾਗ ਹੈ ਗੌੜ ਸਾਰੰਗ ਵਿੱਚ, ਪਰ ਪੰਚਮ ਤੋਂ ਪਹਿਲਾਂ ਗਾ ਉੱਤੇ ਹੀ ਇਹ ਬਿਹਾਗ ਦੀ ਝਲਕਾਰ ਪਾਉਂਦਾ ਬਲਾਵਲ ਲੱਗਣ ਲੱਗ ਪੈਂਦਾ। ਗੌੜ ਸਾਰੰਗ ਦਾ ਨਾਂ ਤੇ ਫਿਰ ਗੌੜ ਬਿਹਾਗੀ ਬਲਾਵਲ ਹੋਣਾ ਚਾਹੀਦਾ ਨਾ। ਅੱਗੇ ਪੂਰੀਆ ਦਨਾਸ਼ਰੀ ਆ ਗਿਆ। ਇਹ ਪੂਰੀਏ ਤੋਂ ਟੁਰਦਾ ਹੈ, ਪਰ ਪੰਚਮ ਤੋਂ ਮਗਰੋਂ ਪੂਰਵੀ ਹੋ ਜਾਂਦਾ ਹੈ। ਫਿਰ ਇਹਨੂੰ ਪੂਰੀਆ ਦਨਾਸ਼ਰੀ ਦੀ ਥਾਂ ਪੂਰੀਆ ਪੂਰਵੀ ਨਹੀਂ ਆਖਣਾ ਬਣਦਾ। ਲੰਬ ਕੱਢ ਦਿੱਤੀ ਜੇ ਸੁਰੇਸ਼ਰੀ ਜੀ, ਤੁਸੀਂ ਤਾਂ ਸੰਗੀਤ ਆਚਾਰੀਆ ਹੋ। ਇਹਦਾ ਮਤਲਬ ਹੈ ਤੁਸੀਂ ਮਾਰੂ ਬਿਹਾਗ ਦਾ ਨਾਂ ਵਟਾਉਣ ਦੀ ਲੋੜ ਨਹੀਂ ਸਹੀ ਕਰਦੇ। ਤੁਹਾਡੇ ਘਰਾਣੇ ਦੇ ਗਵਈਏ 4-5 ਸ਼ਕਲਾਂ ਦਾ ਕਾਫੀ ਕਾਨੜਾ ਗਾਉਂਦੇ ਨੇ। ਕੁਝ ਲੋਕ ਇਹਨੂੰ ਠੀਕ ਨਹੀਂ ਸਮਝਦੇ। ਤੁਹਾਡਾ ਕੀ ਵਿਚਾਰ ਹੈ? ਮੈਨੂੰ ਦੱਸੋ, ਘਰਾਣੇ ਹੈਣ ਕਿੰਨੇ? ਅਸਲੋਂ ਗਿਣੇ ਚੁਣੇ। ਤੇ ਕਾਨੜੇ ਕਿੰਨੀਆਂ ਸ਼ਕਲਾਂ ਦੇ ਨੇ? ਕਾਨੜੇ ਦੀਆਂ 18 ਸ਼ਕਲਾਂ ਦੱਸੀਆਂ ਜਾਂਦੀਆਂ ਨੇ। ਬਾਗੇਸ਼ਰੀ, ਨਾਇਕੀ, ਦਰਬਾਰੀ, ਸੁਹਾਨਾ, ਇਹ ਵੀ ਤਾਂ ਕਾਨੜੇ ਹੀ ਨੇ ਕਿ ਨਹੀਂ? ਜਦੋਂ ਵੱਖ-ਵੱਖ ਘਰਾਣਿਆਂ ਰਾਗ ਕਾਫੀ ਵਿੱਚ ਸੁਰ ਥੱਲੇ ਉੱਤੇ ਕੀਤੇ ਤਾਂ ਇਹਨੂੰ ਕਾਫੀ ਕਾਨੜਾ ਆਖਣ ਲੱਗ ਪਿਆ। ਇੱਕ ਘਰਾਣਾ ਸੁਹਾਨਾ ਤੇ ਕਾਫੀ ਵਰਤਦਾ, ਦੂਜੇ ਬਾਗੇਸ਼ਰੀ ਤੇ ਕਾਫੀ ਛੇੜਦੇ ਆ, ਤੇ ਇੱਕ ਹੋਰ ਕਾਫੀ ਨੂੰ ਨਾਇਕੀ ਵਿੱਚ ਲਿਜਾ ਖੜਦਾ। ਇੰਝ ਸਾਇੰਸੀ ਹਿਸਾਬ ਨਾਲ ਕਾਨੜੇ ਦੀਆਂ 18 ਵਣਗੀਆਂ ਗਿਣਨ ਵਿੱਚ ਆ ਗਈਆਂ। ਇੱਥੋਂ ਹੀ ਕਾਫੀ ਕਾਨੜੇ ਦੀਆਂ ਕਈ ਵਣਗੀਆਂ ਨਿਕਲ ਸਕਦੀਆਂ ਨੇ। ਅਸੀਂ ਇਹਨਾਂ ਵਿੱਚੋਂ 4 ਜਾਂ 5 ਸ਼ਕਲਾਂ ਹੀ ਗਾਉਂਦੇ ਹਾਂ। ਇਹਦੇ ਵਿੱਚ ਭੁੱਲ ਕਿਹੜੀ? ਤੁਸਾਂ ਜੋ ਗੱਲ ਕੀਤੀ ਪੱਕੀ ਦਲੀਲ ਨਾਲ ਕੀਤੀ ਹੈ। ਕਾਨੜੇ ਦੀਆਂ 4-5 ਕਿਸਮਾਂ ਮੰਨਣ ਵਿੱਚ ਕੋਈ ਹਰਜ ਨਹੀਂ, ਪਰ ਮੈਂ ਤੁਹਾਨੂੰ ਜਿਹੜੀ ਗੱਲ ਵੱਲ ਲਿਆਉਣਾ ਚਾਹੁੰਦਾ ਹਾਂ ਉਹ ਹੈ ਤੁਹਾਡੇ ਘਰਾਣੇ ਦੇ ਗਵਈਏ ਮਿੱਥੀਆਂ ਲੀਹਾਂ ਤੇ ਨਹੀਂ ਰਹਿੰਦੇ। ਜਿਵੇਂ ਤੁਸੀਂ ਲਾਈ ਰੇ ਮੱਧ ਪੀਆ ਗਾਉਂਦਿਆਂ ਮਸਾਂ ਹੀ ਦੇਵਤ ਲਾਉਂਦੇ ਹੋ, ਐਵੇਂ ਕਾਣੀ ਛੁਆਉਂਦੇ ਹੋ। ਪਰ ਤੁਹਾਡੇ ਘਰਾਣੇ ਦੇ ਹੀ ਇੱਕ ਮਸ਼ਹੂਰ ਬੀਬੀ ਗਾਇਕ ਰਾਗ ਖੋਲ੍ਹਦਿਆਂ ਦੇਵਤ ਲਾਵਣ ਤੋਂ ਬਚਦੇ ਨੇ, ਪਰ ਅੱਗੇ ਜਾ ਕੇ ਉਹ ਇਹ ਸੁਰ ਖੁੱਲ੍ਹਾ ਕੇ ਪੂਰੀ ਤਾਕਤ ਨਾਲ ਵਰਤਦੇ ਵਿਖਾਉਂਦੇ ਨੇ। ਇੰਝ ਦੇ ਮੇਲ ਖੰਡਾਂ ਵਿੱਚ ਪਾ ਦਾ ਦਾਨੀ ਪਾ ਤੇ ਉਤਲੇ ਸਾਹ ਤੀਕਰ ਪੁੱਜਦਿਆਂ ਉਹ ਅਸਲੋਂ ਦਰਬਾਰੀ ਵਾਕਣ ਇਹ ਮੇਲ ਵਰਤਦੇ ਨੇ। ਪਾ ਧਾਨੀ ਸਾ। ਤੁਹਾਨੂੰ ਅਚੰਭਾ ਨਹੀਂ ਹੁੰਦਾ ਦੋ ਗਵਈਏ ਇੱਕੋ ਰਾਗ ਏਡੇ ਵੱਖ-ਵੱਖ ਢੰਗ ਨਾਲ ਗਾਉਂਦੇ ਨੇ? ਗਿਣੇ ਚੁਣੇ ਲੋਕਾਂ ਹੀ ਖਾਨ ਸਾਹਿਬ ਤੋਂ ਪੂਰਾ ਸਿੱਖਿਆ। ਇੱਕ ਉਂਗਲ ਉੱਤੇ ਗਿਣੇ ਜਾ ਸਕਦੇ ਨੇ। ਅੱਜ ਢੇਰਾਂ ਹੀ ਉਹਨਾਂ ਤੋਂ ਸਿੱਖੇ ਹੋਣ ਦਾ ਦਾਅਵਾ ਕੀਤੀ ਖਲੋਤੇ ਨੇ। ਹੁਣ ਹੋਰ ਲੋਕ ਜੋ ਜੋ ਗਾਉਂਦੇ ਨੇ ਉਹਦੇ ਜ਼ਿੰਮੇਦਾਰ ਨਾ ਖਾਨ ਸਾਹਿਬ ਨੇ ਤੇ ਨਾ ਮੈਂ। ਇਹਨਾਂ ਨੂੰ ਜਿਵੇਂ ਕਿਸੇ ਸਿਖਾਇਆ ਉਵੇਂ ਹੀ ਗਾਉਣਾ ਨੇ ਨਾ। ਇਹਨਾਂ ਦਾ ਵੀ ਕੀ ਦੋਸ਼? ਸਾਡੇ ਜ਼ਮਾਨੇ ਔਖੇ ਸਨ, ਸੰਗੀਤ ਸਿੱਖਣਾ ਢੇਰ ਵੱਡਾ ਜੋਖਮ ਸੀ। ਖਾਨ ਸਾਹਿਬ ਪਹਿਲਾਂ ਤਾਂ ਸਿਖਾਉਣ 'ਤੇ ਹੀ ਨਹੀਂ ਸਨ ਮੰਨਦੇ, ਪਰ ਜਦੋਂ ਮੰਨ ਗਏ ਉਹਨਾਂ ਮੈਨੂੰ ਸਿਖਾਉਣ ਵਿੱਚ ਕੋਈ ਕਸਰ ਨਾ ਛੱਡੀ। ਅੱਜ ਤਾਂ ਸੰਗੀਤ ਉੱਤੇ ਉਂਝ ਦਾ ਵਿਚਾਰ ਵਟਾਂਦਰਾ ਹੀ ਨਹੀਂ ਹੁੰਦਾ। ਕਿਤਾਬਾਂ ਆਉਣ ਲੱਗ ਪਈਆਂ ਨੇ, ਪਰ ਨਾਂ ਵਾਲੇ ਗਵਈਏ ਕਿਤਾਬਾਂ ਦਾ ਸਹਾਰਾ ਨਹੀਂ ਲੈਂਦੇ। ਜੋ ਯਾਦ ਨੇ ਉਸੇ ਤੋਂ ਕੰਮ ਲੈਂਦੇ ਨੇ। ਸਾਨੂੰ ਤਾਂ ਕਦੀ ਵੀ ਕਿਤਾਬਾਂ ਦੀ ਲੋੜ ਨਹੀਂ ਸੀ ਪਈ। ਕਿਸੇ ਸ਼ੈ ਦਾ ਪਤਾ ਨਾ ਲੱਗਣਾ ਤਾਂ ਅਸਾਂ ਖਾਨ ਸਾਹਿਬ ਨੂੰ ਪੁੱਛ ਲੈਣਾ। ਉਹਨਾਂ ਬਿਨਾਂ ਕੁਝ ਰੱਖੇ ਹਰ ਸ਼ੈ ਦਾ ਵੇਰਵਾ ਕਰ ਦੇਣਾ। ਸੱਚੀ ਕੀਤੀ ਹੈ ਤੁਸਾਂ। ਮੈਨੂੰ ਵੀ ਲੱਗਦਾ ਰੀਤਲ ਢੰਗ ਨਾਲ ਸਿੱਖੇ ਗਵਈਆਂ ਦੇ ਗਵੇਂ ਰਾਗ ਨਹੀਂ ਪੜਤਾਲਣੇ ਚਾਹੀਦੇ। ਜਿਨ੍ਹਾਂ ਕਲਾਕਾਰਾਂ ਆਪਣਾ ਪੂਰਾ ਜੀਵਨ ਲਾ ਕੇ ਆਪਣੀ ਕਲਾ ਕਮਾਈ ਏ ਉਹਨਾਂ ਨੂੰ ਸੁਣ ਕੇ ਸਵਾਦ ਲੈਣਾ ਚਾਹੀਦਾ, ਅਤੇ ਉਹਨਾਂ ਦੇ ਕਸਬ ਦੀਆਂ ਮਨ ਛਿਕਵੀਆਂ ਸ਼ਕਲਾਂ
ਤੇ ਧਿਆਨ ਦੇਣਾ ਚਾਹੀਦਾ। ਜੋ ਕੁਝ ਉਹ ਆਪਣੇ ਰੂਹ ਨਾਲ ਪੇਸ਼ ਕਰਦੇ ਨੇ ਉਹਨੂੰ ਸਗਵਾਂ ਲੈ ਲੈਣਾ ਚਾਹੀਦਾ। ਇਹ ਪੁੱਛ ਦੱਸ 1949 ਵਿੱਚ ਹੋਈ ਸੀ। ਮੈਂ ਆਪਣੀਆਂ ਪੁੱਛਾਂ ਤੇ ਕੇਸਰ ਬਾਈ ਦੀਆਂ ਦਸਾਂ ਮੁੜ ਲਿਖੀਆਂ ਨੇ ਤਾਂ ਜੋ ਪੜਾਕਾਂ ਨੂੰ ਕੇਸਰ ਬਾਈ ਦੇ ਸਿਰੜ ਸੰਗੀਤ ਸੁਰਤ, ਰੀਝਵਾਨੀ ਤੇ ਸੂਝ-ਬੂਝ ਦਾ ਪੂਰਾ ਪਤਾ ਲੱਗ ਸਕੇ। 1930 ਤੋਂ ਮਗਰੋਂ ਕਿਤੇ ਜਾ ਕੇ ਕੇਸਰ ਬਾਈ ਦੇ ਸੁਘੜ ਗਵਈਆ ਹੋਣ ਦੀ ਮਾਨਤਾ ਹੋਈ। ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਵਾਲੇ ਸੰਗੀਤ ਸੰਮੇਲਨਾਂ ਵਿੱਚ ਉਹਨਾਂ ਦੇ ਗਾਵਨ ਦੀ ਬੜੀ ਮੰਗ ਰਹਿੰਦੀ। ਮੈਂ ਜਿਸ ਵੇਲੇ ਇਹ ਪੁੱਛ ਦੱਸ ਕੀਤੀ ਉਸ ਵੇਲੇ ਉਹ ਪੁੱਗ ਤੇ ਚਰਚਾ ਦੀਆਂ ਸਿਖਰਾਂ ਉੱਤੇ ਸਨ। ਮੈਂ 1925 ਤੋਂ ਲੈ ਕੇ ਬੇਅੰਤ ਵਾਰ ਉਹਨਾਂ ਨੂੰ ਮਹਿਫਲਾਂ ਤੇ ਸੰਮੇਲਨਾਂ ਵਿੱਚ ਸੁਣਿਆ। ਉਹ ਹਰ ਵਾਰੀ ਪਿੜ ਮੈਦਾਨ ਜਿੱਤੇ। ਬਹੁਤ ਸਾਰੇ ਕਲਾਕਾਰ ਜ਼ਨਾਨੀਆਂ ਜਾਂ ਜਣੀਆਂ ਜਾਂ ਜਣੇ ਇੱਕ ਵਾਰੀ ਨਾ ਬਣ ਜਾਵੇ ਤਾਂ ਭੁੱਖਿਆਂ ਵਾਕਣ ਮਹਿਫਲਾਂ ਦੇ ਸੱਦੇ ਕਬੂਲਣ ਲੱਗ ਪੈਂਦੇ ਨੇ। ਮੈਨੂੰ ਇੱਕ ਖਾਨ ਸਾਹਿਬ ਦਾ ਚੇਤਾ ਹੈ ਜਿਨ੍ਹਾਂ ਇੱਕ ਦਿਨ ਵਿੱਚ 3 ਥਾਵਾਂ ਤੇ ਗਵਿਆਂ ਤੇ ਕਿਧਰੇ ਵੀ ਗੱਲ ਨਾ ਨੇ ਬਣ ਸਕੀ। ਕੇਸਰ ਬਾਈ ਇੰਝ ਦੇ ਗਵਈਆਂ ਤੋਂ ਉੱਕਾ ਹੋਰਵੇਂ ਸਨ। ਕਦੀ ਸੱਦਾ ਕਬੂਲਦਿਆਂ ਉਤਾਵਲ ਨਾ ਕਰਦੇ। ਪਹਿਲਾਂ ਪੱਕ ਕਰਦੇ ਗਾਣ ਵੇਲੇ ਉਹ ਆਪੋਂ ਸੂਤ ਹੋਸਣ। ਉਦੋਂ ਤੀਕਰ ਉਹਨਾਂ ਨੂੰ ਆਪਣੇ ਰਿਆਜ਼ ਕਰਨ ਦਾ ਪੂਰਾ ਵੇਲਾ ਮਿਲ ਜਾ ਸੀ। ਪੂਰਾ ਹਿਸਾਬ ਵੇਖ ਕੇ ਫਿਰ ਕਿਤੇ ਸੱਦਾ ਪ੍ਰਵਾਨ ਕਰਦੇ। ਪੈਸੇ ਤੋਂ ਚੋਖਾ ਉਹਨਾਂ ਨੂੰ ਨਾਂ ਦਾ ਖਿਆਲ ਹੁੰਦਾ। ਮਹਿਫਲ ਦੀ ਤਾਰੀਖ ਮਿਥੀ ਜਾਂਦੀ ਤਾਂ ਉਸ ਸੰਗਤਕਾਰ ਸੱਦ ਲੈਂਦੇ। ਰਾਗ ਦੀ ਤੇ ਚੀਜ਼ਾਂ ਦੀ ਚੋਣ ਹੋ ਜਾਂਦੀ। ਪੂਰਾ ਹਫ਼ਤਾ ਉਹ ਆਪਣੇ ਸਜਿੰਦਿਆਂ ਨਾਲ 94 ਟੁਕੜਿਆਂ ਦੀ ਰਿਆਜ਼ਤ ਕਰਦੇ ਤੇ ਫਿਰ ਗਾਇਨ ਲਈ ਪਿੜੇ 'ਚ ਉਤਰਦੇ। ਉਹਨਾਂ ਦੇ ਗਾਇਨ ਦੇ ਲਗਾਤਾਰ ਪੁੱਗਣ ਦਾ ਭੇਤ ਇਹ ਸੀ ਜੋ ਬੜੇ ਕਾਇਦੇ ਕੁਲੀਏ ਨਾਲ ਤਿਆਰੀ ਕਰਦੇ ਸਨ। ਇਸ ਪੁੱਛ ਦੱਸ ਵਿੱਚ ਅਸਾਂ ਵੇਖਿਆ ਕੇਸਰ ਬਾਈ ਨੇ ਠੁੱਕ ਸਿਰ ਗਾਣਾ ਸਿੱਖਿਆ ਤਾਂ ਛੜਾ ਖਾਨ ਸਾਹਿਬ ਅੱਲਾ ਦੀਆ ਹੋਰਾਂ ਤੋਂ ਹੀ ਸਿੱਖਿਆ। ਉਹਨਾਂ ਖਾਨ ਸਾਹਿਬ ਅੱਲਾ ਦੀਆ ਖਾਂ ਦੀ ਇੱਕ ਇੱਕ ਗੱਲ ਪੂਰੇ ਖਲਾਰ ਪਸਾਰ ਨਾਲ ਸਮਝੀ ਤੇ ਪੱਲੇ ਬੰਨੇ। ਉਹ ਨਿਰੋਲ ਅੱਲਾ ਦੀਆ ਖਾਂ ਹੋਰਾਂ ਦੀ ਗਾਇਕੀ ਗਾਉਂਦੇ ਸਨ। ਉਹਨਾਂ ਦਾ ਆਵਾਜ਼ ਪਰਵਾਂ ਤੇ ਗੂੰਜਵਾਂ ਸੀ। ਪੂਰੇ ਗਲੇ ਨਾਲ ਗਾਉਂਦੇ ਸਨ। ਉਹ ਆਮ ਔਰਤਾਂ ਦੇ ਗਾਣੇ ਤੋਂ ਇੱਕ ਸੁਰ ਥੱਲੇ ਰੱਖਦੇ ਸਨ, ਪਰ ਉਹਨਾਂ ਦਾ ਆਵਾਜ਼ ਇੰਨਾ ਕੁ ਕਮਾਇਆ ਹੋਇਆ ਸੀ 3 ਸਪਤਕਾਂ ਤੇ ਪੂਰਾ ਸਾਫ਼ ਤੇ ਮਿੱਠਾ ਫਿਰ ਸਕਦਾ ਸੀ। ਉਹਨਾਂ ਦੇ ਮਨਪਸੰਦ ਰਾਗ ਸਨ ਬਿਹਾਗੜਾ, ਨੰਦ, ਮਾਰੂ ਬਿਹਾਗ, ਕੁਝ ਕਾਨੜੇ ਤੇ ਬਸੰਤੀ ਕੇਦਾਰ। ਹੋਰ ਵੀ ਉਹ 13 ਰਾਗਾਂ ਦੇ ਜਾਣੂ ਸਨ। ਉਹਨਾਂ ਵਿੱਚੋਂ ਕਈਆਂ ਦੇ ਨਾਂ ਤਾਂ ਚੰਗੇ ਭਲੇ ਕਸਬੀ ਗਵਈਆਂ ਨੂੰ ਵੀ ਨਹੀਂ ਆਉਂਦੇ ਹੋਣੇ। ਉਹਨਾਂ ਵਿੱਚੋਂ ਕਈਆਂ ਦੇ ਨਾਂ ਤਾਂ ਚੰਗੇ ਭਲੇ ਕਸਬੀ ਗਵਈਆਂ ਨੂੰ ਵੀ ਨਹੀਂ ਆਉਂਦੇ ਹੋਣੇ। ਮੈਂ ਕਈ ਵਾਰਾਂ ਉਹਨਾਂ ਦੀਆਂ ਮਹਿਫਲਾਂ ਤੇ ਸੰਮੇਲਨ ਸੁਣੇ। ਦਿਨ ਦੇ ਵੱਖ-ਵੱਖ ਵੇਲਿਆਂ ਤੇ ਉਹਨਾਂ ਨੂੰ ਗਾਉਂਦਿਆਂ ਸੁਣਿਆ, ਸਵੇਰੇ, ਸ਼ਾਮੀ, ਰਾਤੀਂ। ਤਾਨ ਉਹਨਾਂ ਦੀ ਚੋਖੀ ਤਰੀਖੀ ਨਹੀਂ ਸੀ ਹੁੰਦੀ। ਖਿਆਲ ਦਾ ਮੁੱਢ ਵਾਹਵਾ ਹੀ ਦੱਬੀ ਲੈ ਵਿੱਚ ਬੰਨਿਆ ਹੁੰਦਾ ਸਣੇ। ਇਸ ਕਰਕੇ ਜਦੋਂ 8, 12 ਜਾਂ 16 ਦਰਜੇ ਵਧਾ ਕੇ ਤਾਨ ਫਿਰਦੇ ਤਾਂ ਉਹਦੀ ਟੋਰ ਤੇ ਢੇਰ ਤਰੀਖੀ ਜਾਪਦੀ। ਸਮ ਉੱਤੇ ਆਉਣ ਦਾ ਢੰਗ ਵੀ ਰੱਜ ਕੇ ਦਿਲ ਛਿਕਵਾਂ ਹੁੰਦਾ। ਖਾਨ ਸਾਹਿਬ ਅੱਲਾ ਦੀਆ ਖਾਂ ਦੀ ਗਾਇਕੀ ਵਿੱਚ ਤਾਨਾਂ ਦਾ ਵੰਨ ਸਵੰਨ ਬਹੁਤਾ ਨਹੀਂ, ਗਿਣਵਾਂ ਚੁਣਵਾਂ, ਪਰ ਕੇਸਰ ਬਾਈ ਉਹਨਾਂ ਦੀ ਆਪਣੇ ਗਾਣੇ ਵਿੱਚ ਅਜਿਹੀ ਸਮਝਦਾਰੀ ਨਾਲ ਵਰਤੋਂ ਕਰਦੇ ਜੋ ਸਮ ਉੱਤੇ ਸੁਣਵਈਆ ਆਪ ਤਰਾਪ ਸੁੱਤੇ ਸਿੱਧੀ ਵਾਹ ਕਰ ਉੱਠਣੀ। ਉਹ ਸਾਰੇ ਖਿਆਲ ਬੜੇ ਸਹਿਜ ਤੇ ਧੀਰਜ ਨਾਲ ਸੁਣਾਉਂਦੇ। ਮੈਂ ਉਹਨਾਂ ਨੂੰ ਕਦੀ ਚੜ੍ਹੀ 3 ਤਾਲ ਵਿੱਚ ਗਾਉਂਦਿਆਂ ਨਹੀਂ ਸੁਣਿਆ। ਉਹਨਾਂ ਦੀ ਅਲਾਪੀ ਦੀ ਲੈਅ ਬੜੀ ਨਿਖਰਵੀਂ ਹੁੰਦੀ। ਬੋਲ ਅੰਗ ਨਹੀਂ ਸਨ ਵਰਤਦੇ। ਘੱਟ ਹੀ ਕੋਈ ਰਾਗ 20-25 ਮਿੰਟ ਤੋਂ ਵੱਧ ਗਾਉਣਾ।
ਸੁਣਵਈਆਂ ਤਾਂ ਉਹਨਾਂ ਦੇ ਗਾਣੇ ਨਾਲ ਮੰਦਰੀ ਜਾਂਦੇ ਸਨ। ਸੁਣਵਈਏ ਤਾਂ ਉਹਨਾਂ ਦੇ ਗਾਣੇ ਨਾਲ ਮੰਦਰੀ ਜਾਂਦੇ ਸਨ। ਗਾਣਾ ਮੁੱਕਦਾ ਤੇ ਘਰੋਂ ਘਰੀ ਮੁੜਦਿਆਂ ਉੱਤੇ ਜਾਦੂ ਵਰਤਿਆ ਹੁੰਦਾ ਸੀ। ਕਲਕੱਤੇ ਦੇ ਸੁਣਵਈਏ ਕੇਸਰ ਬਾਈ ਨਾਲ ਇਸ਼ਕ ਕਰਦੇ ਸਨ। ਇੱਥੇ ਆਲ ਇੰਡੀਆ ਰੇਡੀਓ ਦੀ ਸਾਲਾਨਾ ਕਾਨਫਰੰਸ ਹੁੰਦੀ ਤਾਂ ਕੇਸਰ ਬਾਈ ਦਾ ਗਾਇਨ ਹੀ ਸਭ ਤੋਂ ਵੱਡੀ ਸ਼ੈ ਹੁੰਦਾ। ਨਵਾਬਾਂ ਰਜਵਾੜਿਆਂ ਨੂੰ ਉਹਨਾਂ ਦੇ ਗਾਣੇ ਦੀ ਸਿੱਕ ਲੱਗੀ ਰਹਿੰਦੀ। ਸੱਦੇ ਕਲ ਹਾਰ ਹੋ ਜਾਂਦੇ। ਕੇਸਰ ਬਾਈ ਇੱਥੇ ਵੀ ਨਿੱਤ ਆਪਣੀ ਮਾਣ ਮਰਿਆਦਾ ਪਿੱਛੇ ਨਾ ਪੈਣ ਦਿੰਦੇ। ਮੰਨੇ ਪਰਵੰਨੇ ਗਵਈਆ ਬਣ ਕੇ ਵੀ ਉਹਨਾਂ ਕਦੀ ਰਿਆਜ਼ ਨਹੀਂ ਸੀ ਵਿਸਾਰਿਆ। ਮਹਿਫਲ ਵਿੱਚ ਸੋਤੇ ਪਿਛਲੇ ਗਾ ਕੇ ਵੀ ਮੰਦਰ ਅਸਥਾਨ ਵਿੱਚ 2 ਘੰਟੇ ਰਿਆਜ਼ਤ ਸਰਪਰ ਕਰਨੀ ਤੇ ਤਾਨਾਂ ਪੱਕੀਆਂ ਕਰਦਿਆਂ ਰਹਿਣਾ। ਉਹਨਾਂ ਉੱਤੇ ਸਰਸਵਤੀ ਤਾਂ ਮਿਹਰਬਾਨ ਹੈ ਹੀ ਸੀ, ਲਕਸ਼ਮੀ ਵੀ ਆਸ਼ਕ ਸੀ। ਸ਼ਿਵਾਜੀ ਪਾਰਕ ਉਹਨਾਂ ਦਾ 3 ਛੱਤਾ ਘਰ ਸੀ, ਜਿੱਥੇ ਉਹ ਸੁਖਾਲੀ ਰਹਿੰਦੇ ਸਨ। ਵਡੇਰੀ ਉਮਰ ਹੋਣ ਪਾਰੋਂ ਟੰਗਾਂ 'ਚ ਜਿੰਦ ਨਾ ਰਹੀ। ਸਰੀਰ ਦੇ ਵੀ ਲਿੱਸੇ ਹੋ ਗਏ, ਛੇਤੀ ਥੱਕ ਜਾਂਦੇ। ਵੇਖ ਲਿਓ ਨੇ ਹੁਣ ਪਹਿਲਾਂ ਵਾਕਣ ਗਵਿਆਂ ਨਹੀਂ ਜਾਣਾ। ਇਸ ਲਈ 1963-64 ਵਿੱਚ ਬਾਹਰ ਨਾ ਗਾਵਣ ਦਾ ਹੋਕਾ ਦੇ ਦਿੱਤੋ ਨੇ। ਉਹਨਾਂ ਦੇ ਸਿਖਰ ਗੁਣੀ ਹੋਵਣ ਦੀ ਸਮਾਜੀ ਸਰਕਾਰੀ ਪੱਧਰ ਉੱਤੇ ਢੇਰ ਮਾਨਤਾ ਹੋਈ। ਮਿਲਣ ਵਾਲੇ ਇਨਾਮਾਂ ਦਾ ਵੇਰਵਾ ਇੰਝ ਏ। ਕਲਕੱਤੇ ਵਿੱਚ ਹੋਣ ਵਾਲੀ ਆਲ ਇੰਡੀਆ ਮਿਊਜ਼ਿਕ ਕਾਨਫਰੰਸ ਵਿੱਚ ਉਹਨਾਂ ਨੂੰ ਸੁਰੇਸ਼ਰੀ ਦਾ ਉਪਨਾਂ ਸਣੇ ਚਾਂਦੀ ਦੀ ਵੀਣਾ ਦੇ ਦਿੱਤਾ ਗਿਆ। 1952 ਵਿੱਚ ਹਿੰਦੁਸਤਾਨ ਦੇ ਸਦਰ ਨੇ ਗੰਧਰਵ ਮਹਾਵਿਦਿਆਲੇ ਵੱਲੋਂ ਉਹਨਾਂ ਨੂੰ ਸਕਰੋਲ ਆਫ ਆਨਰ ਦਿੱਤਾ। 13 ਮਾਰਚ 1953 ਨੂੰ ਸੰਗੀਤ ਨਾਟਕ ਅਕੈਡਮੀ ਨੇ ਸਾਲ ਦੇ ਸਭ ਤੋਂ ਵਧੀਆ ਗਵਈਏ ਹੋਣ ਦਾ ਐਵਾਰਡ ਦਿੱਤਾ। 1959 ਵਿੱਚ ਹਿੰਦੁਸਤਾਨੀ ਹਕੂਮਤ ਪਦਮ ਭੂਸ਼ਣ ਨਾਲ ਨਵਾਜ਼ਿਆ। ਇਦੋਂ ਅੱਡ ਕੇਸਰ ਬਾਈ ਨੇ ਪੂਰੇ ਮੁਲਕ 'ਚੋਂ ਕਈ ਰੰਗਾਂ ਦੇ ਇਨਾਮ ਪਾਏ। ਹੁਣ ਉਹ 82 ਸਾਲਾਂ ਦੇ ਨੇ। ਅਕਤੂਬਰ 1971 ਵਿੱਚ ਵਮਨ ਰਾਓ ਦੇਸ਼ ਪਾਂਡੇ ਤੇ ਮੈਂ ਉਹਨਾਂ ਨੂੰ ਮਿਲਣ ਗਏ। ਉਹ ਬੜੀ ਖੇਚਲ ਨਾਲ ਡਰਾਇੰਗ ਰੂਮ ਵਿੱਚ ਆਏ ਤੇ ਸਾਡੇ ਨਾਲ 1 ਘੰਟਾ ਬੈਠੇ ਗੱਲਾਂ ਕਰਦੇ ਰਹੇ। ਸਹਾਰੇ ਬਿਨਾਂ ਟੁਰਨ ਨਹੀਂ ਸਣ ਆਉਂਦਾ। ਅਸਲੋਂ ਮਾੜੇ ਹੋਏ ਨਜ਼ਰ ਆਉਂਦੇ ਸਨ ਤੇ ਅੱਖਾਂ ਵਿੱਚ ਵੀ ਜਿਵੇਂ ਕੋਈ ਔਰ ਹੋ ਗਿਆ ਆ ਸਾਣੇ। ਸਾਨੂੰ ਦੱਸਿਓ ਨੇ ਦਵਾਈਆਂ ਤੇ ਫੱਕੀਆਂ ਨਾਲ ਹੀ ਜਿਉਂਦੇ ਨੇ। ਇਹ ਵੀ ਆਖਿਓ ਨੇ ਆਪਣਾ ਪੂਰਾ ਦਿਲ ਗਾਉਂ ਛੱਡਿਆ, ਜ਼ਰੀ ਜਿੰਨੀ ਵੀ ਕਸਰ ਨਹੀਂ ਰਹਿਣ ਦਿੱਤੀ। ਦੁਨੀਆ ਢੇਰ ਵੇਖੀ ਏ, ਇਨਾਮਾਂ ਦਾ ਵੀ ਕੋਈ ਧੁਰ ਰੱਜ ਨਹੀਂ। ਹੁਣ ਤਾਂ ਰੱਬ ਅੱਗੇ ਇਹੋ ਤਰਲਾ ਅਖੀਰੀ ਪੰਧ ਸੁਖਾਲਾ ਕਰ ਦੇਵੇ।